ਉੱਥੇ ਜਿਹੜੀ ਦਿੱਲੀ ਦੀ ਉਸ ਵੇਲੇ ਇੰਡੀਆ ਦੀ ਪ੍ਰਧਾਨ ਮੰਤਰੀ ਸੀ ਬੀਬੀ ਇੰਦਰਾ ਗਾਂਧੀ, ਉਹ ਵੀ ਦਿੱਲੀ ਦੀ ਸਟੇਜ ਤੇ ਆਈ। ਲਾਲ ਲੀਲਾ ਗਰਾਊਂਡ ਦੇ ਵਿੱਚ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ, ਅਖੰਡ ਕੀਰਤਨੀਏ ਸਿੰਘ, ਹੋਰ ਸਿੰਘ, ਉੱਥੇ 22 ਲੱਖ ਦਾ ਇਕੱਠ। ਸੰਤ ਜਰਨੈਲ ਸਿੰਘ ਜੀ ਦੱਸਦੇ ਆ ਕਿ 22 ਲੱਖ ਦਾ ਇਕੱਠ ਸੀ। ਜਦੋਂ ਇੰਦਰਾ ਗਾਂਧੀ ਆਈ ਤੇ ਸੰਗਤ ਉੱਠ ਕੇ ਖਲੋ ਗਈ, ਪਰ ਸੂਝਵਾਨ ਸੰਗਤ ਜਿਹੜੀ ਆ ਉਹ ਬੈਠੀ ਰਹੀ। कश्मीरी पंडितां ने ले लेनियां कड्डियां, महाराज बख्श लो, साडा धर्म खतरे से आ। पर महाराज साहब जी ने कहता उस वेले जाके अरंगे नूं कह दो, जेकर गुरु तेग बहादुर साहब जी नूं ओह मुसलमान कबूल कर लैण ते सारे हिंदू मुसलमान बन जाणगे। ये बीबी इंदिरा दूजा मुंडा पंजाब च ब्यावे, पर संत करतार सिंह जी फिर स्टेज ते गए, उन्होंने नारा लाया, सिर जावे तां जावे, मेरा सिक्खी सिदक ना जावे। गुरु हरगोबिंद साहब जी ने बख्शिश करके ये जिथे पहले तख्त श्री अकाल तख्त साहब की रचना की, महाराज साहब जी ने हुक्म किया सी भी जे वध तो वध शास्त्र लैके आओ, घोड़े लैके आओ। ਅਤੇ ਨਾਲ ਹੀ ਸਮੂਹ ਸ਼ਹੀਦਾਂ ਨੂੰ ਸਮਰਪਿਤ ਜੋ 31 ਅਗਸਤ ਵਿਖੇ ਪੰਜਾਬ ਦਾ ਸੀਐਮ ਬਣਿਆ ਬੇਅੰਤਾ ਬੁੱਚੜ, ਜਿਹਨੇ ਕਿਹਾ ਸੀ ਕਿ ਮੈਂ ਸਿੰਘ ਸਿੰਘਣੀਆਂ ਸ਼ਹੀਦ ਕਰ ਦੇਣੇ ਆ, ਉਹਨੂੰ ਖਾਲਸਾ ਦੀ ਧੁਰ ਦੀ ਟਿਕਟ ਦੇਣ ਵਾਲੇ ਭਾਈ ਦਿਲਾਵਰ ਸਿੰਘ ਜੋਧੇ ਦੀ ਮਹਾਨ ਕੁਰਬਾਨੀ ਨੂੰ ਨਮਸਕਾਰਿਆ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਕਰਨਵੀਰ ਸਿੰਘ। ਅੱਜ ਆਪਾਂ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਪਹੁੰਚੇ ਹੋਏ ਹਾਂ, ਜਿੱਥੇ ਕਿ ਇਸ ਟਾਈਮ 5ਵਾਂ ਸਾਲਾਨਾ ਗੱਤਕੇ ਮੁਕਾਬਲੇ ਚੱਲ ਰਹੇ। ਕੈਲੀਫੋਰਨੀਆ ਗੱਤਕਾ ਦਲ ਆ ਉਹਨਾਂ ਦੇ ਦੁਆਰਾ। ਤੇ ਆਓ ਆਪਾਂ ਇੱਥੇ ਪਹੁੰਚੇ ਜਿਹੜੇ ਸਿੰਘ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭਨਾਂ ਨੂੰ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਗੱਲਬਾਤ ਤੁਹਾਡੀ ਕਰਾਉਣੀ ਆ ਭਾਈ ਰਣਜੀਤ ਸਿੰਘ ਹੁਣਾਂ ਦੇ ਨਾਲ। ਇਹ ਇੱਥੇ ਕਮੈਂਟਰੀ ਕਰ ਰਹੇ ਆ। ਇਹਨਾਂ ਨੂੰ ਅਕਸਰ ਆਪਾਂ ਜਿਹੜੇ ਪੰਥਕ ਇਕੱਠਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਕਮੈਂਟਰੀ ਬੋਲਦੇ ਆ, ਜਿਹੜੇ ਉਹ ਆਪਾਂ ਸੁਣਦੇ ਆ। ਇਹ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਗੱਤਕੇ ਮੁਕਾਬਲੇ ਚੱਲ ਰਹੇ ਆ, ਕੌਣ ਅੱਗੇ ਆ ਕੌਣ ਪਿੱਛੇ ਆ, ਕਿੱਦਾਂ ਆ, ਉਹ ਸਾਰਾ ਕੁਝ ਜਿਹੜਾ ਉਹ ਦੱਸ ਰਹੇ ਆ। ਬੀਤੇ ਸਮੇਂ ਦੇ ਵਿੱਚ ਜਦ ਇੱਥੇ ਪਾਵਰ ਲਿਫਟਿੰਗ ਟੂਰਨਾਮੈਂਟ ਵੀ ਹੋਇਆ ਸੀ, ਉਸ ਦਿਨ ਵੀ ਇਹੀ ਜਿਹੜੀ ਆ ਕਮੈਂਟਰੀ ਕਰ ਰਹੇ ਸੀ। ਜਾਂ ਜਦੋਂ ਵੀ ਤੁਸੀਂ ਕਿਤੇ ਨਗਰ ਕੀਰਤਨ ਦੇ ਉੱਤੇ ਪਹੁੰਚਦੇ ਆ ਤਾਂ ਤੁਸੀਂ ਭਾਈ ਰਣਜੀਤ ਸਿੰਘ ਹੁਣਾਂ ਦੀ ਅਕਸਰ ਆਵਾਜ਼ ਨੂੰ ਉੱਥੇ ਸੁਣਦੇ ਆ। ਤੇ ਰਣਜੀਤ ਸਿੰਘ ਜੀ, ਸਭ ਤੋਂ ਪਹਿਲਾਂ ਜੀ ਆਇਆਂ ਨੂੰ ਜੀ। ਹਾਂਜੀ, ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਸਿੰਘ ਜੀ, ਸਭ ਤੋਂ ਪਹਿਲਾਂ ਅੱਜ ਦੇ ਇਸ ਟੂਰਨਾਮੈਂਟ ਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਜੀ। ਅੱਜ ਦਾ ਜਿਹੜਾ ਟੂਰਨਾਮੈਂਟ ਹੈ ਜੀ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਇਹ ਸਮਰਪਿਤ ਅੱਜ ਦਾ ਟੂਰਨਾਮੈਂਟ ਆ। ਸੋ ਜਿਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਪੋਥੀ ਪਰਮੇਸ਼ਰ ਕਾ ਥਾਨ ਸ੍ਰੀ ਡੱਠੇ ਸਭੇ ਥਾਪ ਨਹੀਂ ਤੁਧ ਜਿਹੇ ਆ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਦਿਹਾੜਾ ਕਰਕੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ, ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾ ਗ੍ਰੰਥ ਹੀ ਸਥਾਪਿਤ ਕੀਤਾ। ਅੱਜ ਉਹ ਮਹਾਨ ਪਵਿੱਤਰ ਦਿਨ ਆ। ਅਤੇ ਨਾਲ ਹੀ ਸਮੂਹ ਸ਼ਹੀਦਾਂ ਨੂੰ ਸਮਰਪਿਤ ਜੋ 31 ਅਗਸਤ ਵਿਖੇ ਪੰਜਾਬ ਦਾ ਸੀਐਮ ਬਣਿਆ ਬੇਅੰਤਾ ਬੁੱਚੜ, ਜਿਹਨੇ ਕਿਹਾ ਸੀ ਕਿ ਮੈਂ ਸਿੰਘ ਸਿੰਘਣੀਆਂ ਸ਼ਹੀਦ ਕਰ ਦੇਣੇ ਆ, ਉਹਨੂੰ ਖਾਲਸਾ ਦੀ ਧੁਰ ਦੀ ਟਿਕਟ ਦੇਣ ਵਾਲੇ ਭਾਈ ਦਿਲਾਵਰ ਸਿੰਘ ਜੋਧੇ ਦੀ ਮਹਾਨ ਕੁਰਬਾਨੀ ਨੂੰ ਨਮਸਕਾਰਿਆ ਜੀ। ਸੋ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਵੱਖ-ਵੱਖ ਉਮਰ ਵਰਗ ਦੇ ਜਿਹੜੇ ਬੱਚੇ ਆ, ਵੱਖ-ਵੱਖ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ, ਉਹਨਾਂ ਨੇ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਆ। ਤੇ ਰਣਜੀਤ ਸਿੰਘ ਜੀ, ਪਹਿਲਾਂ ਇਹ ਦੱਸੋ ਵੀ ਇਹ ਜਦੋਂ ਹੁਣ ਕਮੈਂਟਰੀ ਦਾ ਜਿਹੜਾ ਤੁਹਾਡਾ ਸ਼ੌਂਕ ਆ, ਇਹ ਕਿੱਦਾਂ ਰਿਹਾ? ਤੁਸੀਂ ਥਾਂ ਦੇ ਉੱਤੇ ਜਾ ਕੇ ਇਸ ਤਰੀਕੇ ਨਾਲ ਬੜੇ ਵਧੀਆ ਢੰਗ ਦੇ ਨਾਲ ਮੌਕੇ ਅਨੁਸਾਰ ਸ਼ੇਅਰ ਬੋਲ ਕੇ ਇਤਿਹਾਸ ਨਾਲ ਦੱਸਦੇ ਹੋਏ, ਇਹ ਤੁਹਾਡਾ ਦਿਲਚਸਪੀ ਇੱਧਰ ਕਿੱਦਾਂ ਪਈ? ਦੇਖੋ ਜੀ, ਦੁਨਿਆਵੀ ਤੌਰ ਤੇ ਜਿਹੜੇ ਸਾਡੇ ਸਪੋਰਟਸ ਆ, ਜਿੱਥੇ ਬਾਸਕਟਬਾਲ ਹੋ ਗਿਆ, ਦੂਜੀਆਂ ਖੇਡਾਂ ਹੋ ਗਈਆਂ, ਉਹਨਾਂ ਵਿੱਚ ਜਿਹੜੇ ਪਲੇਅਰ ਆ ਉਹਨਾਂ ਨੂੰ ਬਹੁਤ ਤਾਂ ਚੁੱਕਿਆ ਜਾਂਦਾ। ਸਾਡਾ ਜਿਹੜਾ ਪੰਜਾਬੀ ਵਿਰਸਾ ਆ, ਕਬੱਡੀ ਨੂੰ ਬਹੁਤ ਤਾਂ ਚੁੱਕਿਆ ਜਾਂਦਾ। ਸੋ ਅਸੀਂ ਇਹ ਸੰਗਤ ਨੇ ਹੀ ਉਪਰਾਲਾ ਕੀਤਾ। ਦਾਸ ਵੀ ਗੱਤਕਾ ਖੇਡਦਾ ਹੁੰਦਾ ਸੀ 2005-6 ਦੇ ਵਿੱਚ, ਤੇ ਦਾਸ ਨੂੰ ਸੰਗਤ ਹਰ ਪ੍ਰਭ ਬਸੇ ਜੀਓ। ਪਰਮੇਸ਼ਰ ਨੇ ਕਿਰਪਾ ਕਰਕੇ ਦਾਸ ਦੇ ਮਨ 'ਚ ਆਇਆ ਕਿ ਜਿਹੜੇ ਬੱਚੇ ਆ, ਆਪਾਂ ਇਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਆ। ਇਹਨਾਂ ਨੂੰ ਇੱਦਾਂ ਨਾ ਮਹਿਸੂਸ ਹੋਵੇ ਕਿ ਅਸੀਂ ਵੇਖੋ ਆਮ ਤੌਰ 'ਤੇ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਆ, ਉਹਨਾਂ ਦੇ ਦਸਤਾਰਾਂ ਦਮਾਲੇ ਸਜਾਏ ਹੁੰਦੇ ਆ, ਵੀ ਉਹ ਮਹਿਸੂਸ ਨਾ ਹੋਣ ਵੀ ਅਸੀਂ ਵੀ ਕੋਈ ਓਪਰਚੁਨਿਟੀ ਲਈਏ, ਅਸੀਂ ਵੀ ਕਿਤੇ ਨਾ ਕਿਤੇ ਸਾਡਾ ਵੀ ਨਾਂ ਜਿਹੜਾ ਆ ਰੋਸ਼ਨ ਹੋਵੇ। ਇਹ ਕੈਲੀਫੋਰਨੀਆ ਗੱਤਕਾ ਦਲ ਦਾ ਸਾਂਝਾ ਪ੍ਰੋਗਰਾਮ ਉਹਨਾਂ ਨੇ ਦਾਸ ਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਇਹਨਾਂ ਬੱਚਿਆਂ ਨੇ, ਛੋਟੇ ਬੱਚਿਆਂ ਨੇ ਮੈਨੂੰ ਆਸ਼ੀਰਵਾਦ ਬਖਸ਼ਿਆ। ਮੈਂ ਜੋ ਵੀ ਮੈਂ ਬੋਲਦਾ, ਇਹ ਮੈਨੂੰ ਬੱਚੇ ਮਹਾਰਾਜ ਕਿਰਪਾ ਕਰਕੇ ਉਹ ਬੁਲਾਉਂਦੇ ਆ, ਮੈਂ ਉਹ ਬੋਲਦਾ ਜੀ। ਕਿਆ ਬਾਤ ਹੈ, ਬਹੁਤ ਵਧੀਆ। ਕਿਉਂਕਿ ਇਹੋ ਜਿਹੇ ਮੌਕੇ ਦੇ ਉੱਤੇ ਬੋਲਣਾ ਬਹੁਤ ਔਖਾ ਹੈ, ਅਤੇ ਤੁਸੀਂ ਜਦੋਂ ਇਤਿਹਾਸ ਵੀ ਨਾਲ ਦੱਸਦੇ ਰਹਿੰਦੇ ਆ, ਉਹ ਬਹੁਤ ਵਧੀਆ ਇੱਕ ਉਪਰਾਲਾ ਵੀ ਇੱਥੋਂ ਦੇ ਜਿਹੜੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਵੀ ਜੋੜ ਕੇ ਰੱਖਦੇ।
ਜੀ ਜੀ ਮਹਾਰਾਜ ਸਾਹਿਬ ਕਿਰਪਾ ਕਰਨ। ਇਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਇਹ ਸ਼ਾਸਤਰ ਵਿਦਿਆ ਬਖਸ਼ਿਸ਼ ਕੀਤੀ ਆ, ਸੋ ਇਹ ਬਖਸ਼ਿਸ਼ ਹੋਈ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਇਹ ਜਿੱਥੇ ਪਹਿਲੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਆ, ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਸੀ ਵੀ ਜੇ ਵੱਧ ਤੋਂ ਵੱਧ ਸ਼ਾਸਤਰ ਲੈ ਕੇ ਆਓ, ਘੋੜੇ ਲੈ ਕੇ ਆਓ। ਸੋ ਮਹਾਰਾਜ ਸਾਹਿਬ ਜੀ ਨੇ ਇਹ ਸਾਰੀਆਂ ਜੰਜੀਰਾਂ ਜਹਾਂਗੀਰ ਬਾਦਸ਼ਾਹ ਨੇ ਲਈਆਂ ਸੀ, ਮਹਾਰਾਜ ਨੇ ਸਾਰੀਆਂ ਜੰਜੀਰਾਂ ਤੋੜ ਕੇ ਸਮੇਂ-ਸਮੇਂ ਦੇ ਨਾਲ ਜਿਹੜੇ ਸਿੰਘ ਆ ਉਹ ਕੁਰਬਾਨੀਆਂ ਕਰਦੇ ਰਹੇ ਆ। ਜਿਵੇਂ ਕਿ ਆਪ ਜੀ ਨੇ ਹੁਕਮ ਕੀਤਾ ਸੀ ਮੌਜੂਦਾ ਸੰਘਰਸ਼ ਬਾਰੇ ਕੁਝ ਜਿਹੜੇ ਬੋਲ ਆ ਉਹ ਸ਼ਹੀਦਾਂ ਨੂੰ ਸੁਣਾਏ ਜਾਣ। ਮੌਜੂਦਾ ਸਮੇਂ ਦਾ ਸੰਘਰਸ਼ ਜਿਹੜਾ ਆ, ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ਾਂ ਨੇ ਜਿਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਉਹ ਉਪਰਾਲਾ ਕੀਤਾ, ਮਹਾਨ ਨਗਰ ਕੀਰਤਨ ਕੱਢੇ, 37 ਮਹਾਨ ਨਗਰ ਕੀਰਤਨ ਕੱਢੇ। ਉਹ ਦਿੱਲੀ ਵਿਖੇ ਨਗਰ ਕੀਰਤਨ ਗਿਆ। ਉੱਥੇ ਜਿਹੜੀ ਦਿੱਲੀ ਦੀ ਉਸ ਵੇਲੇ ਇੰਡੀਆ ਦੀ ਪ੍ਰਧਾਨ ਮੰਤਰੀ ਸੀ ਬੀਬੀ ਇੰਦਰਾ ਗਾਂਧੀ, ਉਹ ਵੀ ਦਿੱਲੀ ਦੀ ਸਟੇਜ ਤੇ ਆਈ। ਲਾਲ ਲੀਲਾ ਗਰਾਊਂਡ ਦੇ ਵਿੱਚ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ, ਅਖੰਡ ਕੀਰਤਨੀਏ ਸਿੰਘ, ਹੋਰ ਸਿੰਘ, ਉੱਥੇ 22 ਲੱਖ ਦਾ ਇਕੱਠ। ਸੰਤ ਜਰਨੈਲ ਸਿੰਘ ਜੀ ਦੱਸਦੇ ਆ ਕਿ 22 ਲੱਖ ਦਾ ਇਕੱਠ ਸੀ। ਉਹ ਉੱਥੇ ਬੜਾ ਤਗੜਾ ਇਕੱਠ, ਉੱਥੇ ਸਟੇਟਾਂ ਦੇ ਮੰਤਰੀ, ਹੋਰ ਮੰਤਰੀ ਬੈਠੇ ਸਨ, ਵੱਡੇ ਵੱਡੇ ਅਹੁਦੇਦਾਰ ਬੈਠੇ ਸਨ। ਲੇਕਿਨ ਜਦੋਂ ਬੀਬੀ ਇੰਦਰਾ ਗਾਂਧੀ ਆਈ, ਉਹ ਜਿਹੜੇ 37ਵਾਂ ਨਗਰ ਕੀਰਤਨ ਸੀ, ਬਹੁਤ ਤਗੜਾ ਜਹੋ ਜਲਾਲ ਸੀ। ਜਦੋਂ ਇੰਦਰਾ ਗਾਂਧੀ ਆਈ ਤੇ ਸੰਗਤ ਉੱਠ ਕੇ ਖਲੋ ਗਈ, ਪਰ ਸੂਝਵਾਨ ਸੰਗਤ ਜਿਹੜੀ ਆ ਉਹ ਬੈਠੀ ਰਹੀ। ਅਖੰਡ ਕੀਰਤਨੀਏ ਸਿੰਘ, ਦਮਦਮੀ ਟਕਸਾਲ ਦੇ ਸਿੰਘ, ਸੰਤ ਕਰਤਾਰ ਸਿੰਘ ਜੀ ਸਟੇਜ ਤੇ ਵਿਰਾਜਮਾਨ ਸਨ। ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਰਾਜਮਾਨ ਸਨ। ਜਿਹੜਾ ਸਟੇਜ ਸੈਕਟਰੀ ਸੀ ਉਹਨੇ ਬੜੀਆਂ ਲੇਲੜੀਆਂ ਕੱਢੀਆਂ ਕਿ ਬੜੀ ਖੁਸ਼ੀ ਦੀ ਗੱਲ ਹੈ, ਦਿੱਲੀ ਦਾ ਤਖਤ ਚੱਲ ਕੇ ਆ ਗਿਆ। ਕਿਉਂਕਿ ਦਿੱਲੀ ਦਾ ਤਖਤ ਜਿਹੜਾ ਸੀ ਉਹ ਬੀਬੀ ਇੰਦਰਾ ਦੇ ਕੋਲ ਸੀ, ਪਰ ਇਹ ਦਵਾਇਆ ਕਿਹਨੇ ਸੀ? ਇਹ ਦਿੱਲੀ ਦਾ ਤਖਤ ਜੇ ਆਪਾਂ ਇਤਿਹਾਸ ਪੜ੍ਹੀਏ ਤੇ ਜਿਸ ਵੇਲੇ ਕਸ਼ਮੀਰੀ ਪੰਡਤ ਜਿਹੜੇ ਸੀ, ਉਹਨਾਂ ਦਾ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ, ਉਹ ਕਹਿੰਦਾ ਮੈਂ ਤਿਲਕ ਤੇ ਜਨੇਊ ਖਤਮ ਕਰ ਦੇਣਾ। ਉਹ ਤਿਲਕ ਤੇ ਜਨੇਊ ਖਤਮ ਕਰਕੇ ਉਹ ਕਹਿੰਦਾ ਮੁਸਲਮਾਨ ਬਣਾ ਦੇਣੇ। ਪਰ ਖਾਲਸਾ ਜੀ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਗੁਰੂ ਨਾਨਕ ਸਾਹਿਬ ਦਾ ਬਿਰਧ ਆ। ਕਸ਼ਮੀਰੀ ਪੰਡਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਏ। ਬਾਲਕ ਅਵਸਥਾ ਦੇ ਵਿੱਚ ਗੋਬਿੰਦ ਰਾਏ ਜੀ ਮਹਾਰਾਜ ਸਾਹਿਬ ਜੀ ਬਿਰਾਜਮਾਨ ਸਨ। ਉਹਨਾਂ ਦੇ ਮਾਣਯੋਗ ਪਿਤਾ ਜੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਗੱਦੀ ਤੇ ਬਿਰਾਜਮਾਨ ਸਨ। ਕਸ਼ਮੀਰੀ ਪੰਡਤਾਂ ਨੇ ਲੇਲਣੀਆਂ ਕੱਢੀਆਂ, ਮਹਾਰਾਜ ਬਖਸ਼ ਲਓ, ਸਾਡਾ ਧਰਮ ਖਤਰੇ 'ਚ ਆ। ਪਰ ਮਹਾਰਾਜ ਸਾਹਿਬ ਜੀ ਨੇ ਕਹਿਤਾ ਉਸ ਵੇਲੇ ਜਾ ਕੇ ਅਰੰਗੇ ਨੂੰ ਕਹਿ ਦਿਓ, ਜੇਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹ ਮੁਸਲਮਾਨ ਕਬੂਲ ਕਰ ਲੈਣ ਤੇ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ। ਪਰ ਖਾਲਸਾ ਜੀ ਮਹਾਰਾਜ ਸਾਹਿਬ ਨੇ ਤਿਲਕ ਤੇ ਜਨੇਊ ਦੀ ਖਾਤਰ ਖਾਲਸਾ ਜੀ ਉਹਨਾਂ ਨੇ ਮਹਾਨ ਕੁਰਬਾਨੀ ਕੀਤੀ। ਉਹਨਾਂ ਦੀ ਮਹਾਨ ਕੁਰਬਾਨੀ ਕਰਕੇ ਇਹ ਧਰਮ ਜਿਹੜਾ ਆ, ਮਹਾਰਾਜ ਨੇ ਕਿਹਾ ਕਿ ਇਹ ਸਾਰੇ ਧਰਮ ਜਿਹੜੇ ਆ ਉਹ ਇੱਦਾਂ ਹੀ ਸਥਾਪਿਤ ਰਹਿਣਗੇ। ਪਰ ਬਾਅਦ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਬਣੀ। ਜਿਵੇਂ 1947 ਨੂੰ ਦੋ ਪੰਜਾਬ, ਈਸਟ ਤੇ ਵੈਸਟ, ਲਹਿੰਦਾ ਤੇ ਚੜ੍ਹਦਾ ਪੰਜਾਬ ਦੀ ਵੱਖ ਹੋਈ ਆ। ਸਾਨੂੰ ਖਾਲਸਾ ਜੀ ਬੜਾ ਧੱਕਾ ਹੋਇਆ ਸਾਡੇ ਨਾਲ। ਸਾਡੇ ਗੱਦਰੀ ਬਾਬੇ ਨੇ ਮਹਾਨ ਕੁਰਬਾਨੀਆਂ ਕੀਤੀਆਂ, ਪਰ ਉਸ ਵੇਲੇ ਸਟੇਜ ਸੈਕਟਰੀ ਨੇ ਕਿਹਾ ਕਿ ਦਿੱਲੀ ਦਾ ਤਖਤ ਚੱਲ ਕੇ ਆਇਆ, ਸਾਡੀ ਪੰਜਾਬ 'ਚ ਗਰੀਬੀ ਆ, ਇਹ ਗਰੀਬੀ ਖੰਭ ਲਾ ਕੇ ਉੱਡ ਜਾਏਗੀ, ਇਹ ਬੀਬੀ ਇੰਦਰਾ ਦੂਜਾ ਮੁੰਡਾ ਪੰਜਾਬ 'ਚ ਵਿਆਹਵੇ। ਪਰ ਸੰਤ ਕਰਤਾਰ ਸਿੰਘ ਜੀ ਫਿਰ ਸਟੇਜ ਤੇ ਗਏ, ਉਹਨਾਂ ਨੇ ਨਾਅਰਾ ਲਾਇਆ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਉਹ ਕਹਿੰਦੇ ਸਿੱਖੋ, ਪਹਿਲੀ ਤਾਂ ਗੱਲ ਇਹ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੋਈ ਸਿੱਖ ਆਵੇ, ਕੋਈ ਸੰਤ ਆਵੇ, ਕੋਈ ਮਹਾਤਮਾ ਆਵੇ, ਕੋਈ ਲੀਡਰ ਆਵੇ, ਕੋਈ ਮਿਨਿਸਟਰ ਆਵੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉੱਠ ਕੇ ਨਹੀਂ ਖੜਨਾ। ਜਦੋਂ ਤੁਸੀਂ ਉੱਠ ਕੇ ਖੜਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਹੀਮ ਆ। ਕਹਿੰਦੇ ਤੁਸੀਂ ਇਹ ਕਹਿੰਦੇ ਦਿੱਲੀ ਦਾ ਤਖਤ ਚੱਲ ਕੇ ਆ ਗਿਆ। ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਨਾ ਕਰਦੇ, ਬੀਬੀ ਇੰਦਰਾ ਨੇ ਸਾੜੀ ਲਾ ਕੇ ਨਹੀਂ, ਬੁਰਕਾ ਪਾ ਕੇ ਆਉਣਾ ਸੀ। ਉਹਨਾਂ ਨੇ ਸਟੇਜ ਤੇ ਕਹਿੰਦੇ ਪੰਜਾਬ ਦੀ ਗਰੀਬੀ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰ ਦਿੱਤਾ ਜਾਵੇ, ਪੰਜਾਬ 'ਚੋਂ ਨਸ਼ਾ ਬੰਦ ਕਰ ਦਿੱਤਾ ਜਾਵੇ, ਪੰਜਾਬ ਸੋਨੇ ਦੀ ਚਿੜੀ ਬਣ ਸਕਦਾ। ਸ਼ੇਰੇ ਪੰਜਾਬ ਨੇ 40 ਸਾਲ ਰਾਜ ਕੀਤਾ, ਸਾਡਾ ਪੰਜਾਬ ਲੁੱਟ ਕੇ ਲੈ ਗਿਆ ਬ੍ਰਿਟਿਸ਼। ਸਾਡੇ ਡੋਲਿਆਂ ਤੇ ਕੋਹੇ ਨੂਰ ਹੀਰੇ ਵੱਜਿਆ ਕਰਦੇ ਸਨ। ਇੰਨੀਆਂ ਮਹਾਨ ਕੁਰਬਾਨੀਆਂ। ਉਸ ਦਿਨ ਤੋਂ ਬੀਬੀ ਇੰਦਰਾ ਦੀ ਨਿਗਾਹ ਦੇ ਵਿੱਚ, ਸੈਂਟਰ ਦੀ ਨਿਗਾਹ ਦੇ ਵਿੱਚ ਇਹ ਦਮਦਮੀ ਟਕਸਾਲ, ਇਹ ਖਾਲਸਾ ਪੰਥ ਰੜਕਣ ਲੱਗ ਪਿਆ। ਫਿਰ ਸਮੇਂ ਦੇ ਨਾਲ ਨਿਰੰਕਾਰੀ ਕਾਂਡ ਹੋਇਆ। 78 ਦੇ ਵਿੱਚ 13 ਸਿੰਘ ਜਿਹੜੇ ਸਨ, ਜੋ ਖਾਲਸਾ ਜੀ ਨਿਰੰਕਾਰੀ ਗੁਰਬਚਨਾ ਸੀ, ਉਹਨੇ ਸ੍ਰੀ ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ, ਉਹਨੇ ਇੱਕ ਮਾਰਚ ਕੱਢਿਆ। ਜਿੱਦਾਂ ਸਾਡੇ 5 ਪਿਆਰੇ ਆ, ਉਹਨੇ 7 ਸਿਤਾਰੇ ਕੱਢੇ। ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਥੱਲੇ ਰੱਖਿਆ, ਆਪ ਉੱਤੇ ਬੈਠਾ, ਕੌਮ ਦੀ ਅਣਖ ਨੂੰ ਬੰਗਾਰਿਆ। ਉਸ ਵੇਲੇ ਖਾਲਸਾ ਜੀ ਬੱਬਰ, ਇਸੇ ਤਰ੍ਹਾਂ ਅਖੰਡ ਕੀਰਤਨੀਏ ਸਿੰਘ ਤੇ ਜਥੇ ਦੇ ਸਿੰਘ, ਹੋਰ ਸਿੰਘ, ਮੰਜੀ ਸਾਹਿਬ ਸਟੇਜ ਤੇ ਇਕੱਠ ਹੋਇਆ, ਕਮਰ ਕੱਸੇ ਕਰਕੇ ਗਏ, ਜਿਨ੍ਹਾਂ ਵਿੱਚ ਸਾਡੇ 13 ਸਿੰਘ ਸ਼ਹੀਦ ਹੋਏ, 78 ਸਿੰਘ ਜ਼ਖਮੀ ਹੋਏ। ਉੱਥੋਂ ਸੰਘਰਸ਼ ਤੁਰਿਆ ਗਿਆ। ਸੰਤ ਜਰਨੈਲ ਸਿੰਘ ਨੇ ਕਮਰ ਕੱਸਾ ਕਰ ਲਿਆ ਕਿ ਜਿੰਨਾ ਟਾਈਮ ਸ਼ਹੀਦਾਂ ਦਾ ਬਦਲਾ ਨਹੀਂ ਲੈ ਲੈਂਦੇ, ਉਹਨਾਂ ਟਾਈਮ ਅਸੀਂ ਪਿੱਛੇ ਨਹੀਂ ਹਟਣਾ। ਇਹ ਗੱਲ ਇੱਥੇ ਚੱਲ ਗਈ ਕਿ ਸੈਂਟਰ ਸਰਕਾਰ ਨੇ ਕਿਹਾ ਵੀ ਜੇ ਤਾਂ ਇਹ ਕੰਮ ਇਦਾਂ ਹੀ ਚੱਲੀ ਗਿਆ, ਇਹ ਦੁਬਾਰਾ ਸੰਤ ਜਰਨੈਲ ਸਿੰਘ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆ ਸਕਦੇ ਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉੱਥੇ ਜੋ ਸਿੰਘਾਂ ਦੀ ਅਦਾਲਤ ਸੀ, ਸਿੰਘਾਂ ਦੀ ਅਦਾਲਤ, ਉਹ ਲੱਗਣ ਲੱਗ ਪਈ ਸੀ। ਉਹਨਾਂ ਨੇ ਫਿਰ ਬਿਉਂਤਬੰਦੀ ਕੀਤੀ ਕਿ ਕਿਸੇ ਤਰੀਕੇ ਨਾਲ ਇਸ ਅਕਾਲ ਤਖਤ ਸਾਹਿਬ ਨੂੰ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਇਆ,
ਇਹ ਸਿੱਖਾਂ ਨੂੰ ਖਤਮ ਕਰਨਾ। ਉੱਥੇ ਮੈਂ ਇੱਕ ਛੋਟਾ ਜਿਹਾ ਸ਼ੇਅਰ ਬੋਲ ਕੇ ਤੇ ਮੈਂ ਸਮਾਪਤੀ ਕਰਨੀ ਆ। ਸੋ ਬੀਬੀ ਇੰਦਰਾ ਨੇ ਪਲੈਨਿੰਗ ਕੀਤੀ, ਆਪਣੇ ਜਿਹੜੇ ਉਹਨੇ ਜਰਨਲ ਸਨ ਕੁਲਦੀਪ ਬਰਾੜ, ਰਣਜੀਤ ਦਿਆਲ, ਜਰਨਲ ਵੈਦਿਆ, ਉਹਨੂੰ ਸੱਦ ਕੇ ਕਹਿੰਦੀ ਵੀ ਮੈਨੂੰ ਭਿੰਡਰਾਂ ਵਾਲਾ ਸੰਤ ਚਾਹੀਦਾ। ਉਹ ਕਹਿੰਦੇ ਬੀਬੀ ਕਿਹੜੀ ਗੱਲ ਆ, ਭਿੰਡਰਾਂ ਵਾਲਾ ਸੰਤ ਲਿਆ ਉਹਨੇ। ਕਹਿੰਦੇ ਭਿੰਡਰਾਂ ਵਾਲਾ ਸੰਤ ਬੜੀਆਂ ਬੜਕਾ ਮਾਰਦਾ। ਜਦੋਂ 4 ਤਰ੍ਹਾਂ ਦੀ ਆਰਮੀ ਜਾਣੀ ਆ, ਨੇਵੀ ਜਾਣੀ ਆ, ਏਅਰ ਫੋਰਸ ਜਾਣੀ ਆ, ਕਮਾਂਡੋ ਫੋਰਸ ਜਾਣੀ ਆ, ਜਦੋਂ 4 ਤਰ੍ਹਾਂ ਦੀ ਆਰਮੀ ਜਾਣੀ ਆ, ਭਿੰਡਰਾਂ ਵਾਲੇ ਸੰਤ ਨੇ 2 ਘੰਟੇ ਤੋਂ ਬਾਹਰ ਲੈ ਆਉਣਾ। ਜਦੋਂ ਸਿਆਣਿਆਂ ਦੀ ਕਹਾਵਤ ਆ ਜਾਂ ਰਾਹ ਪਿਆ ਜਾਣੀ ਹੈ ਜਾਂ ਵਿਆਹ ਪਿਆ ਜਾਣੀ ਹੈ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਰਨਲ ਸਵੇਗ ਸਿੰਘ, ਬਾਬਾ ਠਾਰਾ ਸਿੰਘ, ਫੈਡਰੇਸ਼ਨ ਦੇ ਸਿੰਘ ਬੱਬਰ ਖਾਲਸਾ ਸਿੰਘ, ਬੜੇ ਨਾਲ ਸਿੰਘ, ਮੁੱਠੀ ਘਭਰ ਸਿੰਘ, ਉਹ ਨਾਲ ਸਨ। ਜਦੋਂ ਬੀਬੀ ਇੰਦਰਾ ਦੀਆਂ ਫੌਜਾਂ ਚੜ੍ਹ ਕੇ ਆਈਆਂ, ਸੋ ਖਾਲਸਾ ਜੀ ਸਾਡੀ ਅਣਖ ਨੂੰ ਜ਼ਾਲਮ ਬੰਗਾਰਦੇ ਨੇ, ਆਏ ਚੜ੍ਹ ਕੇ ਹਰਮੰਦਰ ਨੂੰ ਢਾਉਣ ਬੈਰੀ, ਸਿਰ ਧੜਾਂ ਦੀਆਂ ਲਾ ਦਿਓ ਧੜਾ ਸਿੰਘੋ, ਆਪਣੇ ਲਹੂ ਵਿੱਚ ਤਾਰੀਆਂ ਲਾਉਣ ਬੈਰੀ। ਸੰਤ ਜਰਨੈਲ ਸਿੰਘ ਜੋਸ਼ ਦੇ ਨਾਲ ਗਰਜੇ, ਨਾ ਬਚ ਕੇ ਬੈਰੀ ਹਰਮੰਦਰ ਤੋਂ ਜਾਣ ਸਿੰਘੋ, ਪਿੱਟਣੇ ਪਾ ਦਿਓ ਇਹਨਾਂ ਦੇ ਘਰਾਂ ਅੰਦਰ, ਲਹੂ ਮਿੱਝਦਾ ਬਣਾ ਦਿਓ ਘਾੜ ਸਿੰਘੋ। ਉਹਨਾਂ ਨੇ ਬੜੀ ਲਲਕਾਰ ਮਾਰੀ। ਜਦੋਂ 2 ਘੰਟੇ ਦਾ ਸਮਾਂ ਸੀ, 2 ਦਿਨ ਬੀਤ ਗਏ, ਬੀਬੀ ਇੰਦਰਾ ਨਹੀਂ ਫੜ ਸਕੀ। ਫਿਰ ਉਹਨੇ ਇੱਕ ਫੋਨ ਕੀਤਾ ਕੁਲਦੀਪ ਬਰਾੜ ਨੇ ਬੀਬੀ ਇੰਦਰਾ ਨੂੰ। ਉਹ ਕਿਸੇ ਕਵੀ ਨੇ ਲਿਖਿਆ, ਮੇਰੇ ਨਾਲ ਭਾਈ ਸਾਹਿਬ ਭਾਈ ਬਲਕਾਰ ਸਿੰਘ ਦੀ ਚੋਲਾ, ਜੋ ਸ਼ਹੀਦ ਭਾਈ ਨਿਰਮਲ ਸਿੰਘ ਚੋਲਾ ਦੇ ਸਪੁੱਤਰ ਆ, ਉਹ ਕਵੀ ਨੇ ਖਾਲਸਾ ਜੀ ਲਿਖਿਆ। ਫੋਨ ਕੀਤਾ ਕੁਲਦੀਪ ਬਰਾੜ ਨੇ, ਬੀਬੀ ਇੰਦਰਾ ਨੇ ਰਿਸੀਵ ਕੀਤਾ। ਕੀ ਕਹਿੰਦੀ ਆ ਸੁਣ ਕੇ ਮੈਂ ਸਮਾਪਤੀ ਕਰਾਂਗਾ। ਕਹਿੰਦੇ ਸੁਣ ਕੇ ਗੱਲ ਬਰਾੜ ਦੀ, ਇੰਦਰਾ ਹੋਈ ਦਲਗੀਰ, ਉਹਨੂੰ ਟੈਲੀਫੋਨ ਤੇ ਦੱਸਿਆ। ਕਹਿੰਦਾ ਬੀਬਾ ਮਾਫ ਕਰੀ ਤਕਦੀਰ, ਜਿਹੜੇ ਕਮਰੇ ਤੇ ਮੈਨੂੰ ਤੋਰਿਆ, ਇਹ ਮਸਲਾ ਬੜਾ ਗੰਭੀਰ। ਇੱਥੇ ਦਮਦਮੀ ਟਕਸਾਲ ਦਾ ਹੈ ਮੁਖੀ ਬੜਾ ਬਲਬੀਰ, ਉਹਦੇ ਸਿਰ ਤੇ ਪੜਕਾ ਕੇਸਰੀ ਤੇ ਪਤਲਾ ਜਿਹਾ ਸਰੀਰ, ਉਹਦੀ ਹਿੱਕ ਤੇ ਮੋਜਰ ਲਮਕਦਾ ਤੇ ਹੱਥ ਵਿੱਚ ਰੱਖਦਾ ਤੀਰ, ਉਹ ਹਥਿਆਰ ਨਹੀਂ ਸੁੱਟਣੇ ਜਾਣਦਾ ਜਿੱਧਰ ਦਿੰਦਾ ਖਿੱਚ ਲਕੀਰ। ਕਹਿੰਦਾ ਭਿੰਡਰਾਂ ਵਾਲੇ ਸ਼ੇਰ ਨੇ ਸਿਮਰਿਆ 10ਵਾਂ ਪੀਰ, ਉਹਦੀ ਲਲਕਾਰ ਨੂੰ ਸੁਣ ਕੇ ਰਾਣੀਆਂ ਤੇਰੀ ਭੱਜੀ ਫਿਰੇ ਕਤੀੜ, ਉਹਦੀ ਫਤਿਹ ਯਕੀਨ ਰਾਣੀਆਂ ਹੈ ਤੇਰੀ ਹਾਰ ਅਖੀਰ। ਕਹਿੰਦਾ ਬੀਬੀ ਇੰਦਰਾ ਉਹਦੀ ਜਿੱਤ ਹੋਈ ਆ, ਤੇਰੀ ਹਾਰ ਹੋਈ ਆ। ਐਡਾ ਤਗੜਾ ਉਹਨਾਂ ਨੇ ਘਮਸਾਣ ਦਾ ਯੁੱਧ ਕੀਤਾ। ਉਹ ਸਮੂਹ ਸ਼ਹੀਦਾਂ ਨੂੰ ਉਦੋਂ ਬਾਅਦ 'ਚ ਜਿਹੜੀ ਲੈਗੇਸੀ ਸੀ, ਉਹ ਮਾਣਯੋਗ ਭਾਈ ਬਲਕਾਰ ਸਿੰਘ ਦੀ ਚੋਲਾ, ਇਹਨਾਂ ਦੇ ਪਿਤਾ ਜੀ ਭਾਈ ਨਿਰਮਲ ਸਿੰਘ ਚੋਲਾ ਨੇ ਉਹਨਾਂ ਸ਼ਹੀਦਾਂ ਦੀਆਂ 12 ਗਾਈਆਂ। ਤੇ ਅੱਜ ਦਾ ਇਹ ਟੂਰਨਾਮੈਂਟ ਉਹਨਾਂ ਮਹਾਨ ਸੂਰਬੀਰਾਂ ਨੂੰ ਸਮਰਪਿਤ ਆ। ਪੰਜਾਬੀ ਰੇਡੀਓ USA ਦੇ ਸਮੁੱਚੇ ਕੈਮਰਾਮੈਨ ਭਾਈ ਸਾਹਿਬ ਉਹਨਾਂ ਦਾ, ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।